कैसी मजे की गल आ। 30,000 रुपया दो डाकू जिहड़े आ ना खो के लै गए आ। एक डाकू जिहड़ा वा उत्ते 35 परचे आ, एक डाकू जिहड़ा वा उत्ते 30 परचे आ। डाकू भी तां पुलिस ही बनांदी आ ਜਦੋਂ ਤੁਸੀਂ चंद टक्कियां ਦੀ खातर विक ਜਾਂਦੇ हो। ਹੁਣ ਇਹ ਭਾਈ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਡਾਕੂ ਬਾਹਰ ਨੇ। अस्सलाम वालेकुम। अच्छा जी, अज एक मुकदमे की मैं तुहाडे नाल गल करांगा जिहड़ा डकैती के मदई के उपर दर्ज होया। एक साहब जी डकैती का मुकदमा दर्ज करवाते हैं 6वें महीने कि मेरा 30,000 रुपया दो डाकू जिहड़े आ ना खो के लै गए आ। पुलिस बड़ी मेहनत करती है, दिन रात करती है, जदीद टैक्नोलॉजी नूं बरूए काल लिया के बिल आखिर वो डाकू गिरफ्तार कर ले जाते हैं जिन्हां दा रिकॉर्ड मेरे सामने आ। रिकॉर्ड के 4 सफ़े आ। एक डाकू जिहड़ा वा उत्ते 35 परचे आ, एक डाकू जिहड़ा वा उत्ते 30 परचे आ। ये दो डाकू तुसीं ये देखना कि पुलिस ने किन्नी महारत दे नाल गिरफ्तार कीते होणगे, लेकिन चंद टकियां दी खातर ਇਹ ਜਿਹੜਾ ਭਾਈ ਮਦਈ ਸੀ ਨਾ ਇਸ ਮੁਕੱਦਮੇ ਦਾ, ਜਿਹਦਾ ਨਾਮ ਸੀਗਾ ਅਜ਼ਮਤ ਅਲੀ, ਇਹਨੇ ਜਨਾਬੀ ਅਲੀ ਪੈਸੇ ਲਏ ਤੇ ਉਹ ਡਾਕੂ ਜਿਹੜੇ ਆ ਉਹ ਛਡਵਾ ਦਿੱਤੇ। ਹੁਣ ਤੁਸੀਂ ਇੱਥੇ ਫੈਸਲਾ ਕਰਨਾ ਵਾ ਕਿ ਡਾਕੂ ਬਣਾਉਣ ਦੇ ਵਿੱਚ ਪੁਲਿਸ ਦਾ ਅਮਲ ਦਖਲ ਆ। ਅਸੀਂ ਜਦੋਂ ਕੋਈ ਵਿਲਾਗ ਕਰਦੇ ਆ ਨਾ ਜਿਹਦੇ ਵਿੱਚ ਅਸੀਂ ਦੱਸਦੇ ਆ ਕਿ ਡਾਕੂ ਪੁਲਿਸ ਨੇ ਮਾਰ ਦਿੱਤਾ, ਆਪਣੇ ਸਾਥੀਆਂ ਦੀ ਫਾਇਰਿੰਗ ਨਾਲ ਮਰ ਗਿਆ, CCD ਨੇ ਮਾਰ ਦਿੱਤਾ, ਫਿਰ ਥੱਲੇ ਨਾਮ ਨਿਹਾਦ ਤਜਜ਼ੀਆ ਨਗਾਰ, ਨਾਮ ਨਿਹਾਦ ਕਾਨੂੰਨੀ ਮਾਹਿਰੀਨ ਆਉਂਦੇ ਆ, ਉਹ ਆ ਕੇ ਲਿਖਣਾ ਸ਼ੁਰੂ ਕਰਦੇ ਆ ਜਨਾਬ ਡਾਕੂ ਵੀ ਤਾਂ ਪੁਲਿਸ ਹੀ ਬਣਾਉਂਦੀ ਆ, ਡਾਕੂ ਕਿਹੜਾ ਕਿਤੇ ਹੋਰ ਬਣ ਜਾਂਦੇ ਆ। ਮੈਂ ਤੁਹਾਨੂੰ ਦੱਸਦਾ ਜਨਾਬ, ਡਾਕੂ ਤੁਸੀਂ ਬਣਾਉਂਦੇ ਹੋ ਫਿਰ ਜਦੋਂ ਤੁਸੀਂ ਚੰਦ ਟਕਿਆਂ ਦੀ ਖਾਤਰ ਵਿਕ ਜਾਂਦੇ ਹੋ। ਇਹ ਜਨਾਬੀ ਅਲੀ ਭਾਈ ਹੁਣ ਅੰਦਰ ਆ, ਇਹਦੀ ਪਿੱਛੇ ਫੋਟੋ ਵੀ ਦੇਖ ਲਓ, ਮੂੰਹ ਦੇ ਉੱਤੇ ਕੱਪੜਾ ਪਾਇਆ। ਮੈਂ ਕਹਿੰਦਾ ਕਿ ਇਹਦੇ ਮੂੰਹ ਤੇ ਕੱਪੜਾ ਵੀ ਨਹੀਂ ਪਾਉਣਾ ਚਾਹੀਦਾ, ਲੋਕਾਂ ਨੂੰ ਦਿਖਾਉਣਾ ਚਾਹੀਦਾ ਵਾ ਕਿ ਇਹ ਉਹ ਨਾਸੂਰ ਨੇ ਸਾਡੇ ਮੁਆਸ਼ਰੇ ਦੇ, ਜਿਹੜੇ ਸਾਡੇ ਮੁਆਸ਼ਰੇ ਨੂੰ ਸਿੱਧਾ ਨਹੀਂ ਹੋਣ ਦਿੰਦੇ, ਜਿਹੜੇ ਡਾਕੂ ਪੈਦਾ ਕਰਦੇ ਨੇ। ਇਹ ਜਿਹੜੇ ਡਾਕੂ ਨੇ ਇਹ ਚੰਦ ਟਕਿਆਂ ਦੀ ਇਵਜ਼ ਛੱਡਣ ਵਾਲੇ ਹੈ ਸੀ ਜਿਨ੍ਹਾਂ ਦੇ ਉੱਪਰ 35 40 ਪਰਚੇ, ਇਹ ਉਹ ਪਰਚੇ ਨੇ ਜਿਨ੍ਹਾਂ ਦੇ ਵਿੱਚ ਗ੍ਰਿਫਤਾਰ ਹੋ ਗਏ ਨੇ। ਪਤਾ ਨਹੀਂ ਕਿੰਨੇ ਇੱਦਾਂ ਦੇ ਪਰਚੇ ਹੋਣੇ ਆ ਜਿਹੜੇ ਤੁਹਾਡੇ ਵਰਗੇ ਲਾਲਚੀਆਂ ਨੇ ਦਵਾਏ ਹੋਣੇ ਆ ਜਾਂ ਦਰਖਾਸਤਾਂ ਦੇ ਉੱਪਰ ਰੇਟ ਤੈਅ ਕਰ ਲਏ ਹੋਣੇ ਆ। ਹੁਣ ਦੱਸੋ ਤੁਸੀਂ ਕਿ ਡਾਕੂ ਕੌਣ ਬਣਾਉਂਦਾ ਵਾ। ਖੈਰ ਜੀ, ਪਹਿਲੇ ਮੁਕੱਦਮਿਆਂ ਦੀ ਦੋਨੋਂ ਦੀ ਗੱਲ ਕਰ ਲਈਏ, ਫਿਰ ਥੋੜੀ ਜਿਹੀ ਹੋਰ ਇਹਦੀ ਲਿਟਰੇਸ਼ਨ ਆਪਾਂ ਜ਼ਰੂਰ ਕਰਾਂਗੇ। ਪੁਲਿਸ ਨੇ ਨਹੀਂ ਕਰਨੀ, 213 ਦੀ ਦਫਾ ਲੱਗੀ, ਕਿੰਨੀ ਕੁ ਲਿਟਰੇਸ਼ਨ ਹੋ ਜਾਏਗੀ, ਲੇਕਿਨ ਆਪਾਂ ਠੀਕ ਠਾਕ ਲਿਟਰੇਸ਼ਨ ਕਰਾਂਗੇ ਇੱਦਾਂ ਦੇ ਬੰਦਿਆਂ ਦੀ। ਇਹ ਕਹਿੰਦਾ ਜੀ ਮੈਂ ਜਨਾਬੇ ਲਈ ਜਾ ਰਿਹਾ ਸੀਗਾ ਤੇ ਮੇਰੇ ਕੋਲ ਇੱਕ ਬਟੂਆ ਸੀ, ਇੱਕ ਮੋਬਾਈਲ ਸੀਗਾ, ਬਟੂਏ ਦੇ ਵਿੱਚ 30,000 ਨਕਦੀ ਸੀਗੀ। ਉਹ ਜਨਾਬੇ ਅਲੀ 30 ਸਾਲਾਂ ਦਾ ਕੋਈ ਮੁੰਡਾ ਸੀ ਜਿਹਨੇ ਟਰੋਜ਼ਰ ਸ਼ਰਟ ਪਾਇਆ ਸੀ, ਨਾਲ ਉਹਦੇ ਇੱਕ ਹੋਰ ਮੁੰਡਾ ਸੀਗਾ ਜਿਨ੍ਹਾਂ ਨੂੰ ਸਾਹਮਣੇ ਆਉਣ ਤੇ ਸ਼ਨਾਖਤ ਕਰ ਸਕਦਾ ਵਾਂ। ਉਹਨਾਂ ਨੇ ਮੇਰੇ ਕੋਲ ਖੋਇਆ ਤੇ ਖੋ ਕੇ ਸ਼ਹਿਰ ਫੈਸਲਾਬਾਦ ਵੱਲ ਨੂੰ ਭੱਜ ਗਏ। ਇਹ ਝੁਮਰੇ ਦਾ ਮੁਕੱਦਮਾ ਵਾ, ਹਰ ਗੱਲ ਫੈਸਲਾਬਾਦ ਵੱਲ ਨੂੰ ਪਾ ਦਿਆ ਕਰੋ ਕਿਉਂਕਿ ਫੈਸਲਾਬਾਦ ਨੂੰ ਰੋਡ 'ਤੇ ਤੁਹਾਡੇ ਕੋਲ ਆਉਂਦਾ ਵਾ। ਖੈਰ ਜੀ, ਇਹ ਸਾਰੀ ਸਟੋਰੀ ਤਾਂ ਉਹਨੇ ਭਾਈ ਨੇ ਮੁਕੱਦਮਾ ਦਰਜ ਕਰਵਾਤਾ। ਪੁਲਿਸ ਨੇ ਚੱਕ ਝੁਮਰਾ ਦੇ SHO ਨੇ ਆਪਣੀ ਟੀਮ ਦੇ ਨਾਲ ਰਲ ਕੇ ਮਿਹਨਤ ਕੀਤੀ, ਮਿਹਨਤ ਕਰਕੇ ਦੋ ਡਾਕੂ, ਖਤਰਨਾਕ ਡਾਕੂ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਜਿਨ੍ਹਾਂ ਦੇ 35 40 ਮੁਕੱਦਮੇ ਦਰਜ ਨੇ, ਉਹ ਖਤਰਨਾਕ ਡਾਕੂ ਨੇ। ਇਹਨਾਂ ਨੇ ਮਿਹਨਤ ਕਰਕੇ ਫੜ ਲਏ ਆ ਵੀ ਤੂੰ ਅਗਰ ਤੇਰਾ 30,000 ਗਿਆ ਵਾ, ਤੇਰਾ 30,000 ਪੁਲਿਸ ਨੇ ਵੀ ਉਹਨਾਂ ਕੋਲ ਰਿਕਵਰ ਕਰਵਾ ਕੇ ਦੇ ਦੇਣਾ ਵਾ, ਤੂੰ 2 ਲੱਖ ਦੇ ਚੱਕਰਾਂ 'ਚ ਪੈ ਗਿਆ ਵਾ। ਐਡਾ ਲਾਲਚੀ ਇਨਸਾਨ ਆ ਕਿ ਆਪਣੀ ਲਾਲਚ ਦੀ ਖਾਤਰ ਤੂੰ ਏਡੇ ਖਤਰਨਾਕ ਡਾਕੂ ਜਿਹੜੇ ਆ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰਤਾ, ਉਹਨਾਂ ਦੀ ਸ਼ਨਾਖਤ ਪਰੇਡ ਤੇ ਨਹੀਂ ਗਿਆ। ਫਿਰ ਜਨਾਬੀ ਅਲੀ SHO ਨੇ ਇੱਕ ਹੋਰ ਨਵਾਂ ਕੰਮ ਕੀਤਾ ਜਿਹੜਾ ਬਹੁਤ ਅੱਛਾ ਕੰਮ ਆ। ਫੈਸਲਾਬਾਦ ਸਮੇਤ ਪੂਰੇ ਪੰਜਾਬ ਦੇ SHOs ਨੂੰ ਇਹ ਕੰਮ ਕਰਨਾ ਚਾਹੀਦਾ ਵਾ। ਇਹਨਾਂ ਨੇ ਜਨਾਬੀ ਅਲੀ ਇਸ ਭਾਈ ਤੇ ਪਰਚਾ ਦਿੱਤਾ। ਫਿਰ ਦੱਸਿਆ ਉਹਦੇ ਵਿੱਚ ਕਿ ਅਸੀਂ ਜਨਾਬੇ ਅਲੀ ਡਾਕੂ ਫੜੇ, ਸ਼ਨਾਖਤ ਪਰੇਡ ਵਾਸਤੇ ਡਿਸਟ੍ਰਿਕਟ ਜੇਲ੍ਹ 'ਚ ਬੰਦ ਕਰਵਾਏ। ਇਸ ਭਾਈ ਨੂੰ ਦੱਸਿਆ ਕਿ ਤੇਰੇ ਡਾਕੂ ਜਿਹੜਾ ਤੂੰ ਹੁਲੀਆ ਲਿਖਾਇਆ ਵਾ, ਸੇਮ ਉੱਦਾਂ ਦੇ ਡਾਕੂ ਅਸੀਂ ਫੜ ਕੇ ਜੇਲ੍ਹ ਭਜਵਾ ਦਿੱਤੇ ਆ। ਮੇਰਾ ਭਰਾ ਉੱਥੇ ਜਾ ਕੇ ਸ਼ਨਾਖਤ ਕਰ ਆ। ਲੇਕਿਨ ਉਹਨੇ ਕਿਹਾ ਮੈਂ ਸ਼ਨਾਖਤ ਕਰਕੇ ਡਾਕੂਆਂ ਨੂੰ ਕੀ ਲੈਣਾ ਵਾ, ਮੇਰੇ ਕੋਲ 2 ਲੱਖ ਆ ਗਿਆ ਵਾ ਅੱਲਾ ਦੇ ਸਪੁਰਦ। 1,80,000 ਘਰ ਰੱਖਿਆ, 20,000 ਜੇਬ 'ਚ ਪਾ ਕੇ ਤੇ ਗਲੀਆਂ 'ਚ ਘੁੰਮ ਰਿਹਾ। ਹੋ ਸਕਦਾ ਪੀਜ਼ਾ ਲੈਣ ਚੱਲਾ ਹੋਵੇ ਕਿ 20,000 ਦਾ ਪੀਜ਼ਾ ਅੱਜ ਪੂਰੇ ਪਿੰਡ ਨੂੰ ਖਵਾਵਾਂਗਾ। ਖੈਰ ਜੀ, ਉੱਥੇ ਪੁਲਿਸ ਨੇ ਕੰਨ ਤੋਂ ਫੜ ਲਿਆ, 20,000 ਵੀ ਬਰਾਮਦ ਕਰ ਲਿਆ। ਹੁਣ ਇਹ ਭਾਈ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਡਾਕੂ ਬਾਹਰ ਨੇ। ਕੈਸੀ ਮਜ਼ੇ ਦੀ ਗੱਲ ਆ, ਡਾਕੂ ਬਾਹਰ ਤੇ ਮਦਈ ਅੰਦਰ। ਬਹੁਤ ਅੱਛਾ ਕੰਮ ਆ। ਅਸੀਂ ਹਮੇਸ਼ਾ ਇੱਦਾਂ ਹੀ ਕਹਿੰਦੇ ਆ ਕਿ ਮਦਈਆਂ ਤੇ ਪੁਲਿਸ ਗਲਤ ਕਰਦੀ ਆ, ਮਦਈ ਇੰਜ ਕਰਦੇ ਆ। ਮੈਂ ਕਹਿੰਦਾ ਕਿ ਇੱਦਾਂ ਦੇ ਮਦਈ ਦਾ ਸੋਹਣਾ ਇਲਾਜ ਹੋਣਾ ਚਾਹੀਦਾ ਵਾ, ਬਲਕਿ ਕੋਸ਼ਿਸ਼ ਕਰਨੀ ਚਾਹੀਦੀ ਆ ਕਿ 392 ਦੇ ਵਿੱਚ ਇਹਨੂੰ ਫਿੱਟ ਕਰੋ, ਇਹਨੂੰ ਪਤਾ ਲੱਗੇ। ਬਹੁਤ ਸ਼ੁਕਰੀਆ।